ਅਗਲੀ ਖਬਰ ਦੇ ਵੱਲ ਵਧੀਏ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ, ਤਾਂ ਹੁਣ ਫਿਰ ਗਨ ਪੁਆਇੰਟ ਤੇ ਇੱਕ ਰੋਬਰੀ ਹੋਈ ਹੈ, ਇੱਕ ਬੰਦੇ ਨੂੰ ਲੁੱਟਿਆ ਗਿਆ ਜਦੋਂ ਉਹ ਵੈਲਜ਼ ਫਾਰਗੋ ਏਟੀਐਮ ਤੋਂ ਪੈਸੇ ਕਢਵਾ ਰਿਹਾ ਸੀ। ਵਾਰਦਾਤ ਵਾਪਰੀ ਹੈ ਸੈਕਰਾਮੈਂਟੋ ਦੇ ਵਿੱਚ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਆਫਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਜਿਹੜੀ ਲੁੱਟ ਦੀ ਵਾਰਦਾਤ ਹੈ, ਇਹ ਵੈਲਜ਼ ਫਾਰਗੋ ਜਿਹੜਾ ਏਟੀਐਮ ਆ 2010 ਗੋਲਡ ਫਾਈਲਡ ਡਰਾਈਵ ਦੇ ਇਲਾਕਿਆਂ ਦੇ ਵਿੱਚ, ਉੱਥੇ ਇਹ ਘਟਨਾ ਵਾਪਰੀ ਹੈ। ਦੱਸਿਆ ਗਿਆ ਹੈ ਕਿ ਇੱਕ ਬੰਦੇ ਨੇ ਜਦੋਂ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣੇ ਚਾਹੇ ਤਾਂ ਦੂਜੇ ਨੇ ਉਸ ਨੂੰ ਗਨ ਪੁਆਇੰਟ ਤੇ ਲੈ ਲਿਆ ਤੇ ਉਸ ਤੋਂ ਬਾਅਦ ਜਿਹੜਾ ਉਹਦਾ ਏਟੀਐਮ ਖੋਲਿਆ ਗਿਆ ਤੇ ਉਸ ਬੰਦੇ ਦੇ ਕਾਫੀ ਜਿਹੜੀਆਂ ਲੱਤਾਂ ਲੁੱਤਾਂ ਤੇ ਧੱਕਾ ਮੁੱਕੀ ਉਹਦੇ ਨਾਲ ਕੀਤੀ ਗਈ। ਉਸ ਤੋਂ ਬਾਅਦ ਉਹਨੂੰ ਇਸ ਤਰ੍ਹਾਂ ਹੀ ਜਿਹੜਾ ਛੱਡ ਗਿਆ ਤੇ ਉਹ ਦੱਸਿਆ ਗਿਆ ਹੈ ਸ਼ੈਰਿਫ ਦੇ ਆਫਿਸ ਦੇ ਵੱਲੋਂ ਕਿ ਹੁਣ ਜਿਹੜਾ ਉਹ ਸੀਨ ਤੋਂ ਭੱਜ ਗਿਆ ਸੀ, ਜਿਹੜਾ ਸ਼ੱਕੀ ਜਿਹਨੂੰ ਕਹਿ ਸਕਦੇ ਆ, ਉਹ ਹੁਣ ਉਹਦੀ ਭਾਲ ਕੀਤੀ ਜਾ ਰਹੀ ਹੈ। ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਜਿਹੜੇ ਆਲੇ ਦੁਆਲੇ ਦੇ CCTV ਕੈਮਰਾਜ਼ ਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ, ਪਰ ਜਿਹੜੇ ਬੰਦੇ ਨੂੰ ਇਹਨੇ ਧੱਕਾ ਮੁੱਕੀ ਕੀਤੀ ਸੀ ਉਹ ਸਦਮੇ ਦੇ ਵਿੱਚ ਹੈ, ਖਾਸਾ ਸ਼ੌਕ ਦੇ ਵਿੱਚ ਹੈ। ਤਾਂ ਹੁਣ ਪੁਲਿਸ ਨੇ ਲੋਕਾਂ ਨੂੰ ਇਹ ਵੀ ਕਿਹਾ ਕਿ ਜਦੋਂ ਤੁਸੀਂ ਪੈਸੇ ਕਢਵਾਉਣੇ ਹੋ, ਖਾਸ ਕਰਕੇ ਏਟੀਐਮ ਦੇ ਵਿੱਚੋਂ, ਜਦੋਂ ਤੁਸੀਂ ਬ੍ਰਾਂਚ ਤੋਂ ਬਾਹਰ ਹੁੰਦੇ ਹੋ, ਤਾਂ ਉਦੋਂ ਆਪਣੇ ਆਲੇ ਦੁਆਲੇ ਨਜ਼ਰ ਜਿਹੜੀ ਆ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਸਾਡੇ ਆਲੇ ਦੁਆਲੇ ਵਾਪਰ ਕੀ ਰਿਹਾ, ਤੇ ਇਹ ਨਾ ਹੋਵੇ ਕਿ ਕੋਈ ਤੁਹਾਨੂੰ ਗਨ ਪੁਆਇੰਟ ਤੇ ਲੈ ਕੇ ਤੁਹਾਡਾ ਏਟੀਐਮ ਖੋਹ ਕੇ ਲੈ ਜਾਵੇ ਜਾਂ ਤੁਹਾਡਾ ਕੋਈ ਜਾਨੀ ਨੁਕਸਾਨ ਕਰ ਜਾਵੇ। ਜੀ, ਇਸੇ ਤਰ੍ਹਾਂ ਜੇ ਕੈਲੀਫੋਰਨੀਆ ਦੇ ਸ਼ਹਿਰ ਓਕਲੈਂਡ ਦੀ ਗੱਲ ਕਰਦੇ ਜਾਈਏ, ਸ਼ਨੀਚਰਵਾਰ ਨੂੰ ਓਕਲੈਂਡ 'ਚ ਸ਼ਰੇਆਮ ਦਿਨ ਦਿਹਾੜੇ 8 ਗੰਨਾਂ ਵਾਲਿਆਂ ਬੰਦਿਆਂ ਨੇ ਇੱਕ ਸਿਗਰਟ ਜੋ ਆ ਡਿਲੀਵਰੀ ਕਰਦੇ ਸੀ, ਕੂਲ ਜਿਹੜੀ ਕੰਪਨੀ ਆ ਉਹਨਾਂ ਦਾ ਡਰਾਈਵਰ ਜਿਹਦੇ ਕੋਲ ਖੁਦ ਗਨ ਸੀਗੀ, ਉਹ ਜਦੋਂ ਇੱਕ 7-11 ਤੇ ਡਿਲੀਵਰੀ ਕਰਨ ਆਇਆ ਤੇ ਬਾਹਰ 8 ਜਾਣਿਆਂ ਨੇ ਆਪਣੀਆਂ ਗੰਨਾਂ ਦੇ ਨਾਲ ਉਸ ਬੰਦੇ ਨੂੰ ਲੁੱਟ ਲਿਆ। ਉਹਦੇ ਕੋਲੋਂ ਜਿਹੜੀ ਗਨ ਸੀ ਉਹ ਵੀ ਲੈ ਲਈ ਤੇ ਉਹਨੂੰ ਜਿਹੜਾ ਕੁੱਟਿਆ ਮਾਰਿਆ ਵੀ, ਤੇ ਪੂਰੇ ਦਾ ਪੂਰਾ ਜਿਹੜਾ ਉਹਨਾਂ ਦਾ ਜੋ ਸਿਗਰਟ ਪੇਨ ਦੇ ਵਿੱਚ ਭਰੀਆਂ ਹੋਈਆਂ ਸੀਗੀਆਂ ਉਹ ਲੈ ਕੇ ਚਲੇ ਗਏ। ਤੇ ਅੰਦਰੋਂ 7-11 ਦੀ ਪਾਰਕਿੰਗ ਲੋਟ 'ਚ ਵਾਪਰਿਆ, ਗ੍ਰੈਂਡ ਐਵਨਿਊ ਤੇ ਮੈਂਡਾਨਾ ਬੁਲੇਵਰਡ ਤੇ 5 ਵਜੇ ਦਿਨ ਨੂੰ, ਸ਼ਨੀਚਰਵਾਰ ਨੂੰ। ਤੇ ਉਸ ਟਾਈਮ ਦੇ ਉੱਤੇ ਕਹਿੰਦੇ ਸਟੋਰ ਦੇ ਵਿੱਚ ਵੀ ਬੰਦੇ ਸੀ, ਸਾਰੇ ਮੂਵੀਆਂ ਬਣਾ ਰਹੇ ਸੀ, ਆਪਣੀ ਵੀਡੀਓ ਬਣਾ ਰਹੇ ਸੀ, ਦੇਖ ਰਹੇ ਸੀ। ਕਿਸੇ ਨੇ ਵੀ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਕਰੇ ਵੀ ਕੌਣ ਜਦ 8 ਜਣਿਆਂ ਦੇ ਕੋਲ ਵੱਡੀਆਂ ਵੱਡੀਆਂ ਗੰਨਾਂ ਹੋਣ। ਸੋ ਇਹ ਐਡਾ ਜ਼ਿਆਦਾ ਸਕੇਰੀ ਸੀ, ਕਸਟਮਰ ਵੀ ਸਾਰੇ ਡਰੇ ਹੋਏ ਸੀ। 7-11 ਦਾ ਜਿਹੜਾ ਓਨਰ ਰਾਜਨ ਗਿਰੀ ਆ, ਉਸਨੇ ਦੱਸਿਆ, ਕਹਿੰਦੇ ਵੀ ਹਰ ਇੱਕ ਬੰਦਾ ਦੇਖ ਰਿਹਾ ਸੀ, ਪਿਕਚਰ ਲੈ ਰਿਹਾ ਸੀ, ਵੀਡੀਓ ਬਣਾ ਰਿਹਾ ਸੀ। ਇਹ ਸ਼ਰੇਆਮ ਕੈਲੀਫੋਰਨੀਆ ਦੇ ਸ਼ਹਿਰ ਓਕਲੈਂਡ ਦੇ ਵਿੱਚ ਵਾਪਰਿਆ ਹੈਗਾ। ਤੇ ਜੋ 7-11 ਦਾ ਮਾਲਕ ਆ, ਸੈਵਨ ਗਿਰੀ, ਉਹ ਕਹਿ ਰਿਹਾ ਆ ਵੀ ਜੋ ਰੋਬਰ ਆ ਅੱਜ ਕੱਲ ਟਾਰਗੇਟ ਕਰ ਰਹੇ ਆ ਸਿਗਰਟ ਡਿਲੀਵਰੀਜ਼ ਨੂੰ, ਈਵਨ ਦੋ ਉਹਨਾਂ ਦੇ ਨਾਲ ਸਿਕਿਉਰਿਟੀ ਗਾਰਡ ਵੀ ਜਿਹੜਾ ਆ ਅਕੰਪਨੀ ਕਰ ਰਿਹਾ ਹੁੰਦਾ ਹੈਗਾ। ਪਰ ਹੁਣ ਸਿਕਿਉਰਿਟੀ ਗਾਰਡ ਵੀ ਕੀ ਕਰੂ ਜਦ ਮੋਹਰੇ ਇੰਨੇ ਜ਼ਿਆਦਾ ਰੋਬਰਾਂ ਦੇ ਕੋਲ, ਜਿਹੜੇ ਲੁੱਟਣ ਵਾਲੇ ਆ ਉਹਨਾਂ ਦੇ ਕੋਲ ਗੰਨਾਂ ਸੀਗੀਆਂ। ਸੋ ਕਹਿੰਦੇ ਵੀ ਸਿਗਰਟ ਸਭ ਤੋਂ ਜ਼ਿਆਦਾ ਐਕਸਪੈਂਸਿਵ ਮਰਚੈਂਡਾਈਜ਼ ਆ ਇਸ ਟਾਈਮ। ਇੱਕ ਕਾਰਟਨ ਜੋ ਆ ਉਹ $100 ਦੇ ਕਰੀਬ ਆਉਂਦਾ ਹੈਗਾ ਆ, ਤੇ ਬਾਰ-ਬਾਰ ਕਨਵੀਨੀਅੰਸ ਸਟੋਰ ਨੂੰ ਓਕਲੈਂਡ 'ਚ ਲੁੱਟਿਆ ਜਾਂਦਾ। ਜੇ ਓਕਲੈਂਡ ਇਕੱਲੇ ਸ਼ਹਿਰ ਦੀ ਗੱਲ ਕਰਦੇ ਜਾਈਏ, ਇਹ ਗੈਬਨ ਨਿਊਸਮ ਦੀ ਸਟੇਟ ਕੈਲੀਫੋਰਨੀਆ 'ਚ ਵਾਪਰਿਆ, ਜੋ ਆਉਣ ਵਾਲੇ ਸਮੇਂ 'ਚ USA ਦਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਡੈਮੋਕ੍ਰੈਟਿਕ ਪਾਰਟੀ ਦਾ। ਕੱਲੇ ਓਕਲੈਂਡ ਸ਼ਹਿਰ 'ਚ 3279 ਰੋਬਰੀਆਂ ਹੋਈਆਂ ਆ ਜਨਵਰੀ 1 ਤੋਂ ਲੈ ਕੇ ਨਵੰਬਰ 19 ਤਾਈਂ। 35% ਇਨਕਰੀਜ਼ ਆ। ਇਹ ਜਿਹੜੀਆਂ ਰੋਬਰੀਆਂ ਆ ਇਹ ਪੁਲਿਸ ਨੇ ਦੱਸੀਆਂ ਜੋ ਰਿਪੋਰਟ ਹੋਈਆਂ। ਬਹੁਤ ਸਾਰੇ ਲੋਕ ਤਾਂ ਰਿਪੋਰਟ ਹੀ ਨਹੀਂ ਕਰਦੇ, ਜਿਹੜਾ ਛੋਟਾ ਮੋਟਾ ਹੁੰਦਾ ਵੀ ਛੱਡੋ ਆਪਾਂ ਟਾਈਮ ਕਾਹਤੇ ਖਰਾਬ ਕਰਨਾ, ਮੁੜ ਕੇ ਪੁਲਿਸ ਵਾਲਿਆਂ ਨੇ ਵੀ ਆਉਂਦਿਆਂ ਨੇ ਬਹੁਤ ਜੋੜਾ ਟਾਈਮ ਲਾ ਦੇਣਾ। ਸੋ ਜਿਹੜੀ ਇਹ ਰੋਬਰੀ ਹੋਈ ਆ ਸ਼ਰੇਆਮ 7-11 ਸਟੋਰ ਦੇ ਬਾਹਰ, 90 ਸੈਕਿੰਡਾਂ 'ਚ ਸਾਰਾ ਕੁਝ ਇਹ ਵਾਪਰ ਗਿਆ। ਤੇ ਤੁਸੀਂ ਦੇਖ ਲਓ ਵੀ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਇਹ ਕੰਮ ਉਹਨਾਂ ਨੇ ਕੀਤਾ ਹੋਊਗਾ। ਸੈਨੋਜ਼ੇ ਸ਼ਹਿਰ ਦੇ ਵਿੱਚ ਵੀ, ਜੋ ਕੈਲੀਫੋਰਨੀਆ ਦਾ ਸੈਨੋਜ਼ੇ ਸਿਲੀਕਨ ਵੈਲੀ ਦਾ ਸ਼ਹਿਰ ਆ, ਕਹਿੰਦੇ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜੀਆਂ ਰੋਬਰੀਜ਼ ਹੋ ਰਹੀਆਂ ਆ ਉਹਨਾਂ ਸਟੋਰਾਂ ਤੇ ਹੋ ਰਹੀਆਂ ਜਿੱਥੇ ਸਿਗਰਟਸ ਹੈਗੀਆਂ ਆ। ਸੋ ਆਪਣੇ ਵੀ ਪੰਜਾਬੀ ਬਹੁਤ ਸਾਰੇ ਜਿਹੜੇ 7-11 ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਲਿਕਰ ਸਟੋਰ ਦੇ ਮਾਲਕ ਹੈਗੇ ਆ, ਵੀ ਭਾਈ ਧਿਆਨ ਦੇ ਨਾਲ ਰਹੋ। ਪੂਰੀ ਜਿਹੜੀ ਗੁੰਡਾਗਰਦੀ ਇਸ ਟਾਈਮ ਦੇ ਵਿੱਚ ਚੱਲ ਰਹੀ ਹੈਗੀ ਆ, ਤੇ ਕੋਈ ਵੀ ਇਸ ਨੂੰ ਕੰਟਰੋਲ ਕਰਨ ਲਈ ਕੁਝ ਨਹੀਂ ਕਰ ਰਿਹਾ। ਜੀ।